ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਦਸੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਜ਼ਬੂਰ। ਤੇਰੀ ਸ਼ਰੀਅਤ ਨਾਲ ਪਿਆਰ ਕਰਨ ਵਾਲੇ ਮੁਤਮਿਨ ਨੇ, ਉਹਨਾਂ ਦੇ ਠੋਕਰ ਖਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜਵਾਬੀ ਪੜ੍ਹਾਈ। ਜ਼ਬੂਰ। ਰੱਬ ਸਾਡੀ ਪਨਾਹ ਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਤੇ ਮੁਅਜਜ਼ਨ ਹੋਵੇ ਤੇ ਪਹਾੜ ਉਹਦੀ ਤੁਗਿਆਰੀ ਨਾਲ ਹਿੱਲ ਜਾਣ। ਰੱਬ ਉਹਦੇ ਵਿੱਚ ਹੈ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਾਹ ਸਵੇਰੇ ਉਹਦੀ ਕੁਮਕ ਕਰੇਗਾ। ਆਓ ਖੁਦਾਵੰਦ ਦੇ ਕੰਮਾਂ ਨੂੰ ਵੇਖੀਏ। ਉਹ ਧਰਤੀ ਦੀ ਇੰਤਹਾ ਤੀਕਰ ਜੰਗ ਨੂੰ ਮੁਕਾ ਦਿੰਦਾ ਏ। ਉਹ ਕਮਾਨ ਨੂੰ ਤੋੜ ਦਿੰਦਾ ਤੇ ਨੇਜ਼ੇ ਦੇ ਟੋਟੇ ਟੋਟੇ ਕਰ ਦਿੰਦਾ ਏ। ਉਹ ਰੱਥਾਂ ਨੂੰ ਅੱਗ ਨਾਲ ਸਾੜ ਦਿੰਦਾ ਏ। ਚੁੱਪ ਹੋ ਜਾਓ ਤੇ ਜਾਣ ਲਵੋ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਉਹ ਗੱਲ ਜਿਹੜੀ ਯਸਾਇਆ ਬਿਨ ਆਮੂਸ ਨੇ ਯਹੂਦਾ ਤੇ ਯਰੂਸ਼ਲਮ ਦੇ ਬਾਰੇ ਵਿੱਚ ਰੋਇਆ ਵੇਖੀ। ਅਖੀਰੀ ਦਿਹਾੜਿਆਂ ਵਿੱਚ ਇੰਜ ਹੋਵੇਗਾ ਵੀ ਖੁਦਾਵੰਦ ਦੇ ਘਰ ਦਾ ਪਹਾੜ ਪਹਾੜੀਆਂ ਦੀਆਂ ਚੋਟੀਆਂ ਉੱਤੇ ਬਣਾਇਆ ਜਾਵੇਗਾ ਤੇ ਟੀਲਿਆਂ ਤੋਂ ਉੱਚਾ ਹੋਵੇਗਾ ਤੇ ਸਾਰੀਆਂ ਕੌਮਾਂ ਉੱਥੇ ਅਪੜਨਗੀਆਂ। ਬਲਕਿ ਬਹੁਤ ਸਾਰੀਆਂ ਉਮਤਾਂ ਆਉਣਗੀਆਂ ਤੇ ਆਖਣਗੀਆਂ ਭਈ ਆਓ ਖੁਦਾਵੰਦ ਦੇ ਪਹਾੜ ਉੱਤੇ ਚੜ੍ਹੀਏ, ਯਾਨੀ ਯਾਕੂਬ ਦੇ ਰੱਬ ਦੇ ਘਰ ਵਿੱਚ ਦਾਖਲ ਹੋਈਏ, ਤੇ ਉਹ ਸਾਨੂੰ ਆਪਣੀਆਂ ਰਾਹਾਂ ਦੱਸੇਗਾ ਤੇ ਅਸੀਂ ਉਹਦੀਆਂ ਰਾਹਾਂ ਵਿੱਚ ਚੱਲਾਂਗੇ, ਕਿਉਂ ਜੇ ਸ਼ਰੀਅਤ ਸੈਊਨ ਤੋਂ ਤੇ ਖੁਦਾਵੰਦ ਦਾ ਕਲਾਮ ਯਰੂਸ਼ਲਮ ਤੋਂ ਸਾਦਰ ਹੋਵੇਗਾ। ਤੇ ਕੌਮਾਂ ਦੇ ਵਿਚਕਾਰ ਉਹ ਅਦਾਲਤ ਕਰੇਗਾ ਤੇ ਬਹੁਤ ਸਾਰੀਆਂ ਉਮਤਾਂ ਨੂੰ ਝਿੜਕੇਗਾ, ਤੇ ਉਹ ਆਪਣੀਆਂ ਤਲਵਾਰਾਂ ਨੂੰ ਤੋੜ ਕੇ ਫਾਲੇ ਤੇ ਆਪਣੇ ਭਾਲਿਆਂ ਨੂੰ ਹਸੂਏ ਬਣਾ ਲੈਣਗੇ। ਤੇ ਕੌਮ ਉੱਤੇ ਕੌਮ ਤਲਵਾਰ ਨਾ ਚਲਾਵੇਗੀ ਤੇ ਉਹ ਫਿਰ ਕਦੀ ਜੰਗ ਕਰਨਾ ਨਾ ਸਿੱਖਣਗੇ। ਇਨਸਾਨ ਦੀ ਉੱਚੀ ਨਿਗਾਹ ਨੀਵੀਂ ਕੀਤੀ ਜਾਵੇਗੀ ਤੇ ਬਨੀ ਆਦਮ ਦਾ ਗਰੂਰ ਹੇਠਾਂ ਕੀਤਾ ਜਾਵੇਗਾ, ਤੇ ਉਸ ਦਿਨ ਖੁਦਾਵੰਦ ਹੀ ਉੱਚਾ ਹੋਵੇਗਾ। ਤਵਾਰੀਖ। ਉਹਦੇ ਬਾਦੋਂ ਇੰਜ ਹੋਇਆ ਭਈ ਬਨੀ ਮੁਆਬ ਤੇ ਬਨੀ ਅਮੂਨ ਤੇ ਉਹਨਾਂ ਦੇ ਨਾਲ ਕਈ ਅਮੂਨੀਆਂ ਨੇ ਯਹੂਸਫਤ ਨਾਲ ਲੜਨ ਨੂੰ ਚੜ੍ਹਾਈ ਕੀਤੀ, ਤੇ ਯਹੂਸਫਤ ਡਰ ਕੇ ਦਿਲੋਂ ਖੁਦਾਵੰਦ ਦਾ ਤਾਲਬ ਹੋਇਆ ਤੇ ਸਾਰੇ ਯਹੂਦਾ ਵਿੱਚ ਰੋਜ਼ੇ ਦਾ ਐਲਾਨ ਕਰਾਇਆ। ਤੇ ਬਨੀ ਯਹੂਦਾ ਖੁਦਾਵੰਦ ਤੋਂ ਮਦਦ ਮੰਗਣ ਨੂੰ ਇਕੱਠੇ ਹੋਏ, ਬਲਕਿ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚੋਂ ਖੁਦਾਵੰਦ ਤੋਂ ਮਦਦ ਮੰਗਣ ਨੂੰ ਆਏ। ਤੇ ਯਹੂਸਫਤ ਯਹੂਦਾ ਤੇ ਯਰੂਸ਼ਲਮ ਦੀ ਸਾਰੀ ਜਮਾਤ ਦੇ ਵਿਚਕਾਰ ਖੁਦਾਵੰਦ ਦੇ ਘਰ ਵਿੱਚ ਨਵੇਂ ਵਿਹੜੇ ਦੇ ਸਾਹਮਣੇ ਖੜਾ ਹੋਇਆ ਤੇ ਆਖਿਆ, ਐ ਖੁਦਾਵੰਦ ਸਾਡੇ ਪਿਓ ਦਾਦੇ ਦੇ ਰੱਬ, ਕੀ ਤੂੰ ਹੀ ਅਸਮਾਨ ਵਿੱਚ ਰੱਬ ਨਹੀਂ, ਤੇ ਕੀ ਕੌਮਾਂ ਦੀਆਂ ਸਾਰੀਆਂ ਮਮਲਕਤਾਂ ਉੱਤੇ ਹਕੂਮਤ ਕਰਨ ਵਾਲਾ ਤੂੰ ਹੀ ਨਹੀਂ? ਜ਼ੋਰ ਤੇ ਕੁਦਰਤ ਤੇਰੇ ਹੱਥ ਵਿੱਚ ਨੇ, ਇੰਜ ਭਈ ਕੋਈ ਤੇਰਾ ਮੁਕਾਬਲਾ ਨਹੀਂ ਕਰ ਸਕਦਾ। ਤੇ ਸਾਰਾ ਯਹੂਦਾ ਆਪਣੇ ਬਾਲਾਂ ਤੇ ਬੁੱਢੀਆਂ ਤੇ ਮੁੰਡਿਆਂ ਨੂੰ ਨਾਲ ਲੈ ਕੇ ਖੁਦਾਵੰਦ ਦੇ ਸਾਹਮਣੇ ਖਲੋਤਾ ਰਿਹਾ। ਤਦ ਜ਼ਕਰੀਆ ਦਾ ਪੁੱਤਰ ਯਜ਼ੀਏਲ ਆਖਣ ਲੱਗਿਆ, ਐ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਲੋਕੋ ਤੇ ਐ ਬਾਦਸ਼ਾਹ ਯਹੂਸਫਤ, ਤੁਸੀਂ ਸਾਰੇ ਸੁਣੋ। ਖੁਦਾਵੰਦ ਤੁਹਾਨੂੰ ਇੰਜ ਆਖਦਾ ਏ ਭਈ ਤੁਸੀਂ ਇਸ ਵੱਡੇ ਜੱਥੇ ਦੇ ਪਾਰੋਂ ਨਾ ਡਰੋ ਤੇ ਨਾ ਘਬਰਾਓ, ਕਿਉਂ ਜੇ ਇਹ ਲੜਾਈ ਤੁਹਾਡੀ ਨਹੀਂ ਬਲਕਿ ਰੱਬ ਦੀ ਏ। ਤੁਹਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ। ਐ ਯਹੂਦਾ ਤੇ ਯਰੂਸ਼ਲਮ, ਤੁਸੀਂ ਕਤਾਰ ਬਣਾ ਕੇ ਚੁੱਪਚਾਪ ਖਲੋਤੇ ਰਹਿਣਾ ਤੇ ਰੱਬ ਦੀ ਮੁਕਤੀ ਤੁਹਾਡੇ ਨਾਲ ਏ ਵੇਖਣਾ। ਡਰਿਓ ਨਾ ਤੇ ਹਰਾਸਾ ਨਾ ਹੋਇਓ, ਉਹਨਾਂ ਦਾ ਮੁਕਾਬਲਾ ਕਰਨ ਨੂੰ ਨਿਕਲਿਓ, ਕਿਉਂ ਜੇ ਖੁਦਾਵੰਦ ਤੁਹਾਡੇ ਨਾਲ ਏ। ਤੇ ਯਹੂਸਫਤ ਸਿਰ ਸੁੱਟ ਕੇ ਧਰਤੀ ਤਿੱਕਰ ਝੁਕਿਆ, ਤੇ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਰਹਿਣ ਵਾਲਿਆਂ ਨੇ ਰੱਬ ਦੇ ਅੱਗੇ ਡਿੱਗ ਕੇ ਉਹਨੂੰ ਸਜਦਾ ਕੀਤਾ। ਤੇ ਉਹ ਸਵੇਰੇ ਸਵੇਰੇ ਉੱਠ ਕੇ ਤਕਵਾ ਦੇ ਜੰਗਲ ਨੂੰ ਨਿਕਲ ਗਏ। ਤੇ ਉਹਨਾਂ ਦੇ ਟੁਰਦੇ ਟੁਰਦੇ ਯਹੂਸਫਤ ਨੇ ਆਖਿਆ, ਐ ਯਹੂਦਾ ਤੇ ਯਰੂਸ਼ਲਮ ਦੇ ਲੋਕੋ, ਮੇਰੀ ਸੁਣੋ। ਖੁਦਾਵੰਦ ਆਪਣੇ ਰੱਬ ਉੱਤੇ ਭਰੋਸਾ ਰੱਖੋ ਤੇ ਤੁਸੀਂ ਕਾਇਮ ਕੀਤੇ ਜਾਓਗੇ। ਉਹਦੇ ਨਬੀਆਂ ਦਾ ਯਕੀਨ ਕਰੋ ਤੇ ਤੁਸੀਂ ਕਾਮਯਾਬ ਕੀਤੇ ਜਾਓਗੇ।
ਤੇ ਜਦ ਉਹਨੇ ਕੌਮ ਨਾਲ ਸਲਾਹ ਕਰ ਲਈ ਤੇ ਉਹਨਾਂ ਲੋਕਾਂ ਨੂੰ ਮੁਕਰਰ ਕੀਤਾ ਜਿਹੜੇ ਫੌਜ ਦੇ ਅਗਾੜੀ ਟੁਰਦੇ ਹੋਏ ਖੁਦਾਵੰਦ ਲਈ ਗਾਉਣ ਤੇ ਅਕੀਦਤ ਦੇ ਨਾਲ ਉਹਦੀ ਵਡਿਆਈ ਕਰਨ ਤੇ ਆਖਣ ਵੀ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ ਕਿਉਂ ਜੇ ਉਹਦੀ ਰਹਿਮਤ ਹਮੇਸ਼ਾ ਤੀਕਰ ਰਹੇ। ਜਦ ਉਹ ਗਾਉਣ ਤੇ ਵਡਿਆਈ ਕਰਨ ਲੱਗੇ ਤੇ ਖੁਦਾਵੰਦ ਨੇ ਬਨੀ ਅਮੂਨ ਤੇ ਮੁਆਬ ਤੇ ਸ਼ਾਇਰ ਦੇ ਪਹਾੜ ਦੇ ਲੋਕਾਂ ਉੱਤੇ ਜਿਹੜੇ ਯਹੂਦਾ ਉੱਤੇ ਚੜ੍ਹਦੇ ਆ ਰਹੇ ਸੀ ਕਮੀਨ ਵਾਲਿਆਂ ਨੂੰ ਬਿਠਾ ਦਿੱਤਾ ਤੇ ਇੰਜ ਉਹ ਮਾਰੇ ਗਏ। ਤਦ ਉਹ ਪਰਤੇ ਯਾਨੀ ਯਹੂਦਾ ਤੇ ਯਰੂਸ਼ਲਮ ਦਾ ਹਰ ਬੰਦਾ ਤੇ ਉਹਨਾਂ ਦੇ ਅੱਗੇ ਯਹੂਸਫਤ ਤਾਂ ਜੋ ਉਹ ਖੁਸ਼ੀ ਯਰੂਸ਼ਲਮ ਨੂੰ ਪਰਤ ਜਾਣ ਕਿਉਂ ਜੇ ਖੁਦਾਵੰਦ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਉੱਤੇ ਸ਼ਾਦਮਾਨ ਕੀਤਾ ਸੀ। ਇਸ ਲਈ ਉਹ ਸਤਾਰ ਤੇ ਬਰਬਤ ਤੇ ਨਰਸਿੰਗੇ ਯਰੂਸ਼ਲਮ ਵਿੱਚ ਖੁਦਾਵੰਦ ਦੇ ਘਰ ਵਿੱਚ ਲਿਆਏ ਤੇ ਖੁਦਾਵੰਦ ਦਾ ਡਰ ਉਹਨਾਂ ਦੇਸ਼ਾਂ ਦੀਆਂ ਸਾਰੀਆਂ ਸਲਤਨਤਾਂ ਉੱਤੇ ਛਾ ਗਿਆ ਜਦ ਉਹਨਾਂ ਨੇ ਸੁਣਿਆ ਭਈ ਇਸਰਾਇਲ ਦੇ ਵੈਰੀਆਂ ਨਾਲ ਖੁਦਾਵੰਦ ਦੀ ਲੜਾਈ ਏ। ਤੇ ਯਹੂਸਫਤ ਦੀ ਸਲਤਨਤ ਵਿੱਚ ਅਮਨ ਰਿਹਾ ਕਿਉਂ ਜੇ ਉਹਦੇ ਰੱਬ ਨੇ ਉਹਨੂੰ ਚਾਰੋਂ ਪਾਸਿਓਂ ਅਮਾਨ ਬਖਸ਼ੀ। ਅਯੂਬ। ਪਰ ਮੈਂ ਤੇ ਰੱਬ ਦਾ ਹੀ ਤਾਲਬ ਰਵਾਂਗਾ ਤੇ ਆਪਣਾ ਮਾਮਲਾ ਰੱਬ ਉੱਤੇ ਹੀ ਛੱਡਾਂਗਾ ਜਿਹੜਾ ਅਜਿਹੇ ਵੱਡੇ ਵੱਡੇ ਕੰਮ ਜਿਹੜੇ ਦਰਿਆਫਤ ਨਹੀਂ ਹੋ ਸਕਦੇ ਤੇ ਬੇਸ਼ੁਮਾਰ ਅਜੀਬ ਕੰਮ ਕਰਦਾ ਏ। ਉਹ ਅਯਾਰਾਂ ਦੀਆਂ ਸੋਚਾਂ ਨੂੰ ਬਾਤਲ ਕਰ ਦਿੰਦਾ ਏ ਇੱਥੋਂ ਤਿਕਰ ਭਈ ਉਹਨਾਂ ਦੇ ਹੱਥ ਉਹਨਾਂ ਦੇ ਮਕਸਦ ਨੂੰ ਪੂਰਾ ਨਹੀਂ ਕਰ ਸਕਦੇ। ਉਹ ਹੁਸ਼ਿਆਰਾਂ ਨੂੰ ਉਹਨਾਂ ਦੀਆਂ ਹੀ ਚਲਾਕੀਆਂ ਵਿੱਚ ਫਸਾਉਂਦਾ ਏ ਤੇ ਟੇੜੇ ਲੋਕਾਂ ਦੀ ਮਸ਼ਵਰਤ ਜਲਦੀ ਜਾਂਦੀ ਰਹਿੰਦੀ ਏ। ਉਹ ਤੈਨੂੰ 6 ਮੁਸੀਬਤਾਂ ਤੋਂ ਛੁਡਾਵੇਗਾ ਬਲਕਿ 7ਵੀਂ ਤੋਂ ਵੀ ਕੋਈ ਆਫਤ ਤੈਨੂੰ ਛੂ ਨਾ ਸਕੇਗੀ। ਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ ਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ। ਤੂੰ ਜ਼ੁਬਾਨ ਦੇ ਕੋੜੇ ਤੋਂ ਮਹਿਫੂਜ਼ ਰੱਖਿਆ ਜਾਵੇਂਗਾ ਤੇ ਜਦੋਂ ਹਲਾਕਤ ਆਵੇਗੀ ਤੇ ਤੈਨੂੰ ਡਰ ਨਹੀਂ ਲੱਗੇਗਾ। ਤੂੰ ਹਲਾਕਤ ਤੇ ਖੁਸ਼ਕਸਾਲੀ ਵਿੱਚ ਹੱਸੇਂਗਾ ਤੇ ਧਰਤੀ ਦੇ ਦਰਿੰਦਿਆਂ ਤੋਂ ਤੈਨੂੰ ਕੁਝ ਵੀ ਖੌਫ ਨਾ ਹੋਵੇਗਾ। ਮੈਦਾਨ ਦੇ ਪੱਥਰਾਂ ਦੇ ਨਾਲ ਤੇਰਾ ਏਕਾ ਹੋਵੇਗਾ ਤੇ ਜੰਗਲੀ ਦਰਿੰਦੇ ਤੇਰੇ ਨਾਲ ਮੇਲ ਰੱਖਣਗੇ ਤੇ ਤੂੰ ਜਾਣੇਗਾ ਕਿ ਤੇਰਾ ਡੇਰਾ ਮਹਿਫੂਜ਼ ਏ। ਤਮੈਥੀਅਸ। ਇਸ ਲਈ ਮੈਂ ਸਭ ਤੋਂ ਪਹਿਲਾਂ ਇਹ ਨਸੀਹਤ ਕਰਦਾ ਵਾਂ ਭਈ ਮੁਨਾਜਾਤਾਂ ਤੇ ਦੁਆਵਾਂ ਤੇ ਇਲਤਜਾਮਾਂ ਤੇ ਸ਼ੁਕਰਗੁਜ਼ਾਰੀਆਂ ਸਾਰਿਆਂ ਬੰਦਿਆਂ ਲਈ ਕੀਤੀਆਂ ਜਾਣ, ਬਾਦਸ਼ਾਹਾਂ ਤੇ ਸਾਰੇ ਵੱਡਾ ਦਰਜਾ ਰੱਖਣ ਵਾਲਿਆਂ ਲਈ, ਇਸ ਲਈ ਵੀ ਅਸੀਂ ਕਮਾਲ ਦੀਨਦਾਰੀ ਤੇ ਸੰਜੀਦਗੀ ਨਾਲ ਅਮਨ ਤੇ ਸਕੂਨ ਦੇ ਨਾਲ ਹਯਾਤੀ ਗੁਜ਼ਾਰੀਏ। ਇਹ ਸਾਡੇ ਮੁਕਤੀ ਦੇਣ ਵਾਲੇ ਰੱਬ ਦੇ ਨੇੜੇ ਚੰਗਾ ਤੇ ਪਸੰਦੀਦਾ ਏ। ਉਹ ਚਾਹੁੰਦਾ ਏ ਭਈ ਸਾਰੇ ਬੰਦੇ ਮੁਕਤੀ ਪਾਉਣ ਤੇ ਸੱਚਾਈ ਦੀ ਪਛਾਣ ਤਿਕਰ ਅਪੜਨ। ਯਸਾਇਆ। ਕਿਉਂ ਜੇ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਏ ਉਂਝ ਹੀ ਧਰਤੀ ਖੁਦਾਵੰਦ ਦੇ ਇਰਫਾਨ ਨਾਲ ਮਾਮੂਰ ਹੋਵੇਗੀ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਦ ਹਸਤੀ ਨੂੰ ਸਮਝ ਲਿਆ ਜਾਂਦਾ ਹੈ ਤੇ ਹਯਾਤੀ ਨੂੰ ਨਾ ਮਾਦੀ ਨਾ ਮਹਿਦੂਦ ਮੰਨਿਆ ਜਾਂਦਾ ਹੈ ਬਲਕਿ ਇਹਨੂੰ ਰੱਬ ਯਾਨੀ ਆਲਮਗੀਰ ਚੰਗਿਆਈ ਵਾਂਗਰ ਲਾਮਹਿਦੂਦ ਸਮਝਿਆ ਜਾਂਦਾ ਹੈ। ਹਮੇਸ਼ਾ ਦੀ ਸੱਚਾਈ ਕਾਇਨਾਤ ਨੂੰ ਬਦਲ ਰਹੀ ਏ ਜਦ ਇਨਸਾਨ ਆਪਣੇ ਜ਼ਹਿਨੀ ਪੋਤੜੇ ਲਾ ਦਿੰਦਾ ਹੈ ਤੇ ਖਿਆਲ ਇਜ਼ਹਾਰ ਵਿੱਚ ਵਸੀਹ ਹੁੰਦੇ ਨੇ। ਲੋ ਹੋ ਜਾ ਸੱਚਾਈ ਤੇ ਪਿਆਰ ਵੱਲੋਂ ਹਮੇਸ਼ਾ ਦੀ ਮੰਗ ਏ ਜਿਹੜੀ ਅਫਰਾ ਤਫਰੀ ਨੂੰ ਤਹਿਜ਼ੀਬ ਵਿੱਚ ਤੇ ਬੇਸੁਰੇ ਨੂੰ ਕਾਇਨਾਤ ਦੀ ਮੌਸੀਕੀ ਵਿੱਚ ਬਦਲ ਦਿੰਦੀ ਏ। ਰੱਬ ਸੰਸਾਰ ਨੂੰ ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ ਬਣਾਉਂਦਾ ਏ ਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਸਿਆਣ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ। ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਸਿਆਣ ਆਪਣੀ ਸਾਰੀਆਂ ਅਸਲੀਅਤਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਏ ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਹ ਤੇ ਹਯਾਤੀ। ਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਏ। ਮਾਦਾ ਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਏ। ਜੱਗ ਸਿਆਣ ਦੇ ਬਗੈਰ ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ
ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਏ। ਨਾ ਤੇ ਫਲਸਫਾ ਤੇ ਨਾ ਹੀ ਤਸ਼ਕੀਕ ਪ੍ਰਸਤੀ ਉਸ ਸਾਇੰਸ ਦੇ ਅੱਗੇ ਵਧਣ ਵਿੱਚ ਰੁਕਾਵਟ ਬਣ ਸਕਦੇ ਨੇ ਜਿਹੜੀ ਸਿਆਣ ਦੀ ਬਾਲਾਦਸਤੀ ਨੂੰ ਜ਼ਾਹਿਰ ਕਰਦੀ ਏ। ਧਰਤੀ ਨੂੰ ਤਸ਼ਕੀਲ ਦੇਣ ਵਾਲੀ ਆਮੇਖਤਾ ਮਾਦਨੀਅਤ ਜਾਂ ਇਕੱਠਾ ਕੀਤਾ ਹੋਇਆ ਮਵਾਦ, ਮਾਦਿਆਂ ਨੂੰ ਜਾਂ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣ ਵਾਲੀ ਨਿਸਬਤ, ਤੂਲੋ ਅਰਜ਼, ਫਾਸਲੇ ਤੇ ਫਲਕੀ ਸ਼ੈਵਾਂ ਦੇ ਚੱਕਰ ਫਿਰ ਅਸਲੀ ਅਹਿਮੀਅਤ ਨਹੀਂ ਰੱਖਦੇ ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਇਹਨਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਏ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਏ ਤੇ ਇਸ ਤਨਾਸਬ ਵਿੱਚ ਇਨਸਾਨ ਤੇ ਸੰਸਾਰ ਨੂੰ ਹਮਾਹੰਗ ਤੇ ਅਬਦੀ ਪਾਇਆ ਜਾਂਦਾ ਏ। ਮਾਦੀ ਮਵਾਦ ਜਾਂ ਦੁਨਿਆਵੀ ਬਨਾਵਟਾਂ, ਫਲਕਿਆਤੀ ਹਿਸਾਬ ਕਿਤਾਬ, ਕਿਆਸੀ ਮਫਰੂਜ਼ਿਆਂ ਦੇ ਸਾਰੇ ਮਜਮੂਏ ਜਿਨ੍ਹਾਂ ਦੀ ਬੁਨਿਆਦ ਮਾਦੀ ਕਾਨੂੰਨ ਜਾਂ ਹਯਾਤੀ ਦੇ ਮਫਰੂਜ਼ਿਆਂ ਉੱਤੇ ਜਾਂ ਉਹਦੀ ਜ਼ਹਾਨਤ ਉੱਤੇ ਹੁੰਦੀ ਏ ਜਿਹੜੀ ਮਾਦੇ ਵਿੱਚ ਪਾਈ ਜਾਂਦੀ ਏ, ਸਾਰੀ ਅਖੀਰੀ ਗਾਇਬ ਹੋ ਜਾਵੇਗੀ, ਰੂਹ ਦੇ ਲਾਮਤਨਾਹੀ ਸੰਗਰੇਜ਼ ਵਿੱਚ ਨਿਗਲ ਲਈ ਜਾਵੇਗੀ। ਨਾਂ ਦੀਆਂ ਗੈਸਾਂ ਤੇ ਕੂਵਤਾਂ ਇਲਾਹੀ ਸਿਆਣ ਦੀਆਂ ਰੂਹਾਨੀ ਕੂਵਤਾਂ ਦੇ ਮੁਖਾਲਫ ਨੇ, ਜਿਹਦੀ ਤਾਕਤ ਸੱਚਾਈ ਏ, ਜਿਹਦੀ ਦਿਲਕਸ਼ੀ ਪਿਆਰ ਏ, ਹਸਤੀ ਦੀਆਂ ਅਬਦੀ ਅਸਲੀਅਤਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਹੋਏ ਜਿਹਦੀ ਪੈਰਵੀ ਤੇ ਮਿਲਾਪ ਹਯਾਤੀ ਏ। ਇੱਥੇ ਫਾਨੀ ਸਿਆਣ ਦਾ ਸੁੱਕਾ ਗਜ਼ਬ ਨਹੀਂ ਜਿਹਦਾ ਇਜ਼ਹਾਰ ਜ਼ਲਜ਼ਲੇ, ਹਨੇਰਿਆਂ, ਛੱਲਾਂ, ਗਰਜ ਚਮਕ, ਅੱਗ, ਬੇਦਰਦ ਦਰਿੰਦਗੀ ਵਿੱਚ ਹੁੰਦਾ ਏ ਤੇ ਇਹ ਨਾਂ ਦੀ ਹੀ ਸਿਆਣ ਆਪਣੇ ਆਪ ਨੂੰ ਮਾਰਨ ਵਾਲੀ ਹੁੰਦੀ ਏ। ਬਦੀ ਦੇ ਇਜ਼ਹਾਰ ਜਿਹੜੇ ਇਲਾਹੀ ਅਦਲ ਦੇ ਖਿਲਾਫ ਨੇ ਉਹਨਾਂ ਨੂੰ ਕਲਾਮ ਵਿੱਚ ਰੱਬ ਦਾ ਗਜ਼ਬ ਆਖਿਆ ਗਿਆ ਏ। ਅਸਲ ਵਿੱਚ ਇਹ ਮਾਦੇ ਜਾਂ ਗਲਤੀ ਦਾ ਆਪਣੇ ਆਪ ਨੂੰ ਮਾਰਨ ਦਾ ਦਿਖਾਵਾ ਤੇ ਜਾਂ ਮਾਦੇ ਦੇ ਖਿਲਾਫ ਇਸ਼ਾਰਾ ਕਰਦੇ ਨੇ ਜਿਹੜਾ ਰੂਹ ਦੀ ਤਾਕਤ ਤੇ ਮਜ਼ਬੂਤੀ ਏ। ਕ੍ਰਿਸਚਨ ਸਾਇੰਸ ਸੱਚਾਈ ਤੇ ਉਹਦੀ ਵਡਿਆਈ, ਆਲਮਗੀਰ ਹਮਾਂਗੀ, ਰੱਬ ਯਾਨੀ ਚੰਗਿਆਈ ਦੀ ਕੁਲੀਅਤ ਤੇ ਬਦੀ ਦੇ ਅਦਮ ਨੂੰ ਲੋ ਵਿੱਚ ਲਿਆਉਂਦੀ ਏ। ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਵੀ ਰੱਬ ਜਾਂ ਚੰਗਿਆਈ ਹਰ ਪਾਸੇ ਮੌਜੂਦ ਤੇ ਸਾਰੀ ਤਾਕਤ ਰੱਖਦਾ ਏ ਤੇ ਅਸੀਂ ਕਾਦਰ ਮੁਤਲਕ ਦੇ ਉੱਚੇ ਮਤਲਬ ਨੂੰ ਗਵਾ ਦਿੰਦੇ ਹਾਂ। ਅਸੀਂ ਹਲੇ ਵੀ ਇਹ ਮੰਨਦੇ ਹਾਂ ਭਈ ਸ਼ੈਤਾਨ ਦੇ ਨਾਂ ਵਾਲੀ ਇੱਕ ਹੋਰ ਤਾਕਤ ਮੌਜੂਦ ਏ। ਇਹ ਯਕੀਨ ਭਈ ਇੱਕ ਤੋਂ ਬਹੁਤੀਆਂ ਸਿਆਣਾਂ ਮੌਜੂਦ ਨੇ ਇਲਾਹੀ ਥਿਆਲੋਜੀ ਲਈ ਇੰਨੀ ਤਬਾਹੀ ਦੀ ਵਜ੍ਹਾ ਬਣਦੀ ਏ ਜਿੰਨੀ ਪੁਰਾਣੀਆਂ ਫਰਜ਼ੀ ਕਹਾਣੀਆਂ ਤੇ ਗੈਰ ਕੌਮਾਂ ਦੀ ਬੁੱਤ ਪ੍ਰਸਤੀ ਏ। ਇੱਕ ਪਿਓ ਇੱਥੇ ਤਿਕਰ ਭਈ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦਾ ਭਰਾ ਹੋਣਗੇ ਤੇ ਇੱਕ ਸਿਆਣ ਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਤੇ ਸੱਚਾਈ ਨਾਲ ਤੇ ਅਸੂਲ ਤੇ ਰੂਹਾਨੀ ਤਾਕਤ ਨਾਲ ਬਣਦੀ ਏ ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਇੱਕ ਰੱਬ, ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਰ ਕਰਦਾ ਏ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਤੇ ਕਲਾਮ ਦੇ ਇਹਨਾਂ ਅਖਾਨਾਂ ਨੂੰ ਪੂਰਾ ਕਰਦੀ ਏ ਭਈ ਮੈਂ ਖੁਦਾਮ ਤੇਰਾ ਸ਼ਫਾ ਦੇਣ ਵਾਲਾ ਵਾਂ ਤੇ ਮੈਨੂੰ ਫਿਦਿਆ ਮਿਲ ਗਿਆ ਏ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਏ ਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਿਰ ਕਰਦੀ ਏ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ ਬਲਕਿ ਸਾਰਿਆਂ ਵਿੱਚ ਇੱਕ ਰੂਹ, ਰੱਬ, ਇੱਕ ਜ਼ੇਨ ਵਸੀਲਾ ਹੁੰਦਾ ਏ ਜਿਹੜਾ ਕਲਾਮ ਦੇ ਇਸ ਹੁਕਮ ਨਾਲ ਮੁਤਾਬਕਤ ਰੱਖਦਾ ਏ ਭਈ ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਸ ਗੱਲ ਦਾ ਅਹਿਸਾਸ ਵੀ ਸਾਰੀ ਖਾਰਜਜ਼ ਆਹੰਗੀ ਗੈਰ ਅਸਲੀ ਏ, ਇਨਸਾਨੀ ਤਸਵੁਰ ਵਿੱਚ ਖਿਆਲਾਂ ਤੇ ਸ਼ੈਵਾਂ ਨੂੰ ਉਹਨਾਂ ਦੀ ਅਸਲੀ ਲੋੜ ਦੇ ਨਾਲ ਲਿਆਉਂਦਾ ਏ ਤੇ ਉਹਨਾਂ ਨੂੰ ਬਹੁਤ ਸੋਹਣਾ ਤੇ ਫਾਨੀ ਤੌਰ ਤੇ ਪੇਸ਼ ਕਰਦਾ ਏ। ਇਨਸਾਨ ਵਿੱਚ ਹਮਾਂਗੀ ਓਨੀ ਅਸਲੀ ਤੇ ਲਾਫਾਨੀ ਹੁੰਦੀ ਏ ਜਿੰਨੀ ਮੌਸੀਕੀ ਵਿੱਚ ਹੁੰਦੀ ਏ। ਮੁਖਾਲਫਤ ਗੈਰ ਅਸਲੀ ਤੇ ਫਾਨੀ ਏ। ਸਾਡੇ ਦੇਸ਼ ਦੀ ਤਾਰੀਖ ਬਾਕੀ ਤਾਰੀਖ ਵਾਂਗਰ ਸਿਆਣ ਦੀ ਤਾਕਤ ਬਿਆਨ ਕਰਦੀ ਏ ਤੇ ਇਨਸਾਨੀ ਕੂਵਤ ਨੂੰ ਠੀਕ ਸੋਚ ਵਿੱਚ ਮੁਜੱਸਮ ਹੋਣ ਨਾਲ ਮੁਤਨਾਸਬ ਜ਼ਾਹਰ ਕਰਦੀ ਏ। ਇਲਾਹੀ ਇਨਸਾਫ ਦੀ ਤਾਕਤ ਦਾ ਦਮ ਭਰਦਿਆਂ ਹੋਏ ਕੁਝ ਲਾਫਾਨੀ ਜੁਮਲੇ ਆਮਰਾਂ ਦੀਆਂ ਬੇੜੀਆਂ ਨੂੰ ਤੋੜਨ ਤੇ ਕੋੜੇ ਮਾਰਨ ਵਾਲੀ ਟਿਕਟਕੀ ਤੇ ਗੁਲਾਮਾਂ ਵਾਲੀ ਮੰਡੀ ਨੂੰ ਮੁਕਾਉਣ ਦੀ ਤਾਕਤ ਰੱਖਦੇ ਨੇ, ਪਰ ਨਾ ਤੇ ਲਹੂ ਵਿੱਚ ਜ਼ੁਲਮ ਘੱਟ ਹੋਇਆ ਤੇ ਨਾ ਹੀ ਤੋਪ ਦੇ ਮੂੰਹ ਵਿੱਚੋਂ ਆਜ਼ਾਦੀ ਦਾ ਸਾਹ ਨਿਕਲਿਆ। ਪਿਆਰ ਆਜ਼ਾਦ ਕਰਨ ਵਾਲਾ ਏ। ਇਸ ਨਵੀਂ ਤਹਿਰੀਕ ਦੇ ਕਾਸਦ ਦੀ ਆਵਾਜ਼ ਸੰਸਾਰ ਦੀ ਆਜ਼ਾਦੀ ਦੇ ਬੁਨਿਆਦੀ ਸੁਰ ਵਾਂਗਰ ਸੁਣੀ, ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੇ ਹਕੂਕ ਦੀ ਪੂਰੀ ਮਨਜ਼ੂਰੀ ਤਲਬ ਕਰਦਿਆਂ ਹੋਏ ਇਹ ਮੁਤਾਲਬਾ ਰੱਖਦਿਆਂ ਹੋਏ ਭਈ ਪਾਪ, ਬਿਮਾਰੀ ਤੇ ਮੌਤ ਦੀਆਂ ਕੜੀਆਂ ਇਨਸਾਨੀ ਸਿਆਣਤ ਤੋਂ ਸਖਤ ਹੋਣ ਤੇ ਇਹਦੀ ਆਜ਼ਾਦੀ ਜਿੱਤੀ ਜਾਵੇ। ਇਨਸਾਨੀ ਜੰਗ ਦੇ ਰਾਹੀਂ ਨਹੀਂ, ਲਹੂ ਤੇ ਖੰਜਰ ਨਾਲ ਨਹੀਂ,
ਬਲਕਿ ਮਸੀਹ ਦੀ ਇਲਾਹੀ ਸਾਇੰਸ ਦੇ ਰਾਹੀਂ। ਰੱਬ ਨੇ ਇਨਸਾਨੀ ਹਕੂਕ ਦੀ ਇੱਕ ਉੱਚੀ ਥਾਂ ਬਣਾ ਕੇ ਰੱਖੀ ਏ ਤੇ ਇਹਨੂੰ ਉਹਨੇ ਇਲਾਹੀ ਦਾਅਵਿਆਂ ਉੱਤੇ ਬਣਾਇਆ ਏ। ਇਹ ਦਾਅਵੇ ਇਸ਼ਾਰਿਆਂ ਜਾਂ ਅਕੀਦਾਂ ਦੇ ਰਾਹੀਂ ਨਹੀਂ ਬਣਾਏ ਗਏ, ਬਲਕਿ ਧਰਤੀ ਉੱਤੇ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੋਂ ਰਾਜ਼ੀ ਹੋਵੇ ਸੁਲ੍ਹਾ ਦੇ ਇਜ਼ਹਾਰ ਨਾਲ। ਇਹ ਜਿਹੜੀ ਤੁਹਾਡੇ ਵਿਚਕਾਰ ਰੱਬ ਦੀ ਬਾਦਸ਼ਾਹੀ ਏ, ਇਹ ਇੱਥੇ ਇਨਸਾਨ ਦੇ ਸ਼ਾਉਰ ਦੀ ਪਹੁੰਚ ਵਿੱਚ ਏ ਤੇ ਰੂਹਾਨੀ ਖਿਆਲ ਇਹਨੂੰ ਜ਼ਾਹਰ ਕਰਦਾ ਏ। ਇਲਾਹੀ ਸਾਇੰਸ ਵਿੱਚ ਇਨਸਾਨ ਦੇ ਬਾਰੇ ਆਪਣੀ ਸਮਝ ਦੇ ਤਨਾਸਬ ਵਿੱਚ ਸ਼ਾਉਰੀ ਤੌਰ ਤੇ ਇਸ ਹਮਾਂਗੀ ਦੀ ਪਛਾਣ ਦੀ ਮਲਕੀਅਤ ਰੱਖਦਾ ਏ। ਅਫਰਾਤ ਦਰਿਆ। ਇਲਾਹੀ ਸਾਇੰਸ ਸੰਸਾਰ ਤੇ ਇਨਸਾਨ ਦਾ ਜਿਹੜਾ ਰੱਬ ਦਾ ਸੱਚਾ ਵਿਚਾਰ ਏ, ਘਿਰਾਓ ਕਰਨ ਵਾਲਾ ਆਉਣ ਵਾਲੇ ਜਲਾਲ ਦੀ ਇੱਕ ਕਿਸਮ, ਤਿਬੀਆਤ ਦੀ ਥਾਂ ਲੈਣ ਵਾਲੀ ਮਾਬਾਦੁਲ ਤਿਬੀਆਤ, ਰਾਸਤਬਾਜ਼ੀ ਦੀ ਬਾਦਸ਼ਾਹੀ। ਸੰਸਾਰ ਰੱਬ ਦੀ ਅਕਾਸੀ ਕਰਦਾ ਏ, ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਉੱਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲਾਤ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀਹ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਭਈ ਰੱਬ ਕੁੱਲ ਦਾ ਹਾਕਮ ਏ ਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੋਸ਼ਨ ਕਰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।